ਅਗਲੀ ਗੱਲ ਕਰੀਏ ਤਰਨਤਾਰਨ ਦੀ ਜ਼ਿਮਨੀ ਚੋਣ ਦੀ, ਕਹਿੰਦੇ ਪੰਥਕ ਉਮੀਦਵਾਰ ਨਾਲ ਕੀ ਹੋਵੇਗਾ ਮੁਕਾਬਲਾ? ਇਹ ਸਵਾਲ ਗੂੰਜਣ ਲੱਗਿਆ ਜੀ ਹਵਾਵਾਂ ਦੇ ਵਿੱਚ। ਬਿਲਕੁਲ, ਇਹ ਸਵਾਲ ਤੇ ਕਈ ਪਹਿਲੂਆਂ ਤੋਂ ਗੂੰਜਣਾ ਬਣਦਾ ਹੈ। ਇੱਕ ਧਿਰ ਹੈਗੀ ਹੈ ਪ੍ਰਵੀਨ ਜੀ, ਜਿਹੜੀ ਕੇਂਦਰ ਸਰਕਾਰ ਦੀ ਧਿਰ ਹੈ ਜੀ, ਭਾਜਪਾ ਦਾ ਉਮੀਦਵਾਰ। ਮੈਨੂੰ ਲੱਗਦਾ ਉਹ ਤਾਂ ਬਸ ਇਸੇ ਹਿਸਾਬ ਕਿਤਾਬ ਦੇ ਵਿੱਚ ਹੈ ਕਿ ਘੱਟੋ ਘੱਟ ਸਾਡੀਆਂ ਵੋਟਾਂ ਹਰ ਪਿੰਡ ਚੋਂ ਕਿੰਨੀਆਂ ਕਿੰਨੀਆਂ ਨਿਕਲ ਆਉਣ, ਅਸੀਂ ਪਿੰਡਾਂ ਚ ਕਿੰਨਾ ਕੁ ਦਾਖਲ ਹੋਣ ਜੋਗੇ ਹੋ ਗਏ, ਪੈਰ ਧਰਾ ਸਾਡਾ ਕਿੰਨਾ ਕੁ ਹੋਗਾ, ਤਾਂ ਇਸ ਅੰਦਾਜ਼ ਦੇ ਵਿੱਚ ਜੀ ਸਹੀ ਹੈ। ਦੋਹਰੀ ਚੁਣੌਤੀ ਜੇ ਹੈਗੀ ਆ ਤਾਂ ਉਹ ਅਕਾਲੀ ਦਲ ਬਾਦਲ ਧਿਰ ਲਈ। ਠੀਕ ਹੈ। ਇੱਕ ਚੁਣੌਤੀ ਉਹਨਾਂ ਲਈ ਇਹ ਆ ਕਿ ਬਈ ਅਸੀਂ ਇਸ ਚੋਣ ਚ ਕਿੱਥੇ ਕੁ ਦਿਖਦੇ ਆ, ਚੋਣ ਨਤੀਜਿਆਂ ਚ ਸਾਡਾ ਥਾਂ ਕਿਹੜਾ ਬਣਦਾ। ਜੀ ਜੀ। ਇਸ ਦੇ ਨਾਲ ਨਾਲ ਉਹਨਾਂ ਦੀ ਵੱਡੀ ਚੁਣੌਤੀ ਇਹ ਆ ਕਿ ਜਿਹੜੇ ਧਿਰ ਪੰਥਕ ਧਿਰ ਦੇ ਨਾਂ ਦੇ ਉੱਤੇ ਸਾਹਮਣੇ ਖੜੀ ਆ, ਇਹ ਫੈਸਲਾ ਤਾਂ ਸੰਗਤ ਨੇ ਕਰਨਾ ਕਿ ਉਹ ਪੰਥਕ ਹੈ ਜਾਂ ਰਾਜਨੀਤਿਕ ਹੈ ਨਾ, ਪਰ ਉੱਚ ਸਾਂਝੇ ਤੌਰ ਤੇ ਜਿਵੇਂ ਅੰਮ੍ਰਿਤਪਾਲ ਹੋਰਾਂ ਦਾ ਅਕਾਲੀ ਦਲ ਹੈ ਵਾਰਸ ਪੰਜਾਬ ਦੇ, ਫਿਰ ਉਹਦੇ ਵਿੱਚ ਮਾਨ ਦਲ ਵਾਲਾ ਅੰਮ੍ਰਿਤਸਰ ਅਕਾਲੀ ਦਲ, ਉਹ ਚ ਪੁਨਰ ਸੁਰਜੀਤ ਹੈ ਉਹ ਅਕਾਲੀ ਦਲ ਗਿਆਨੀ ਹਰਪ੍ਰੀਤ ਸਿੰਘ ਵਾਲਾ, ਤੇ ਹੋਰ ਪੰਥਕ ਧਿਰਾਂ, ਤੇ ਉਹ ਸਾਰਿਆਂ ਦਾ ਜਿਹੜਾ ਸਾਂਝਾ ਉਮੀਦਵਾਰ ਸੰਦੀਪ ਸਿੰਘ ਸੰਨੀ ਦਾ ਭਰਾ ਮਨਦੀਪ ਸਿੰਘ ਹੈ ਨਾ, ਉਹਦੇ ਨਾਲ ਅਕਾਲੀ ਦਲ ਨੇ ਦੇਖਣਾ ਕਿ ਉਹਦੇ ਮੁਕਾਬਲੇ ਸਾਡੀਆਂ ਵੋਟਾਂ ਕਿੰਨੀਆਂ। ਠੀਕ ਹੈ। ਅੱਛਾ, ਜਿੱਤ ਹਾਰ ਜੋ ਮਰਜ਼ੀ ਹੋਵੇ, ਉਹਨਾਂ ਦੇ ਮੁਕਾਬਲੇ ਅਕਾਲੀ ਦਲ ਕਿੱਥੇ ਆ ਪੰਥਕ ਤੌਰ ਦੇ ਉੱਤੇ, ਸਿੱਖ ਭਾਈਚਾਰੇ ਦੇ ਤੌਰ ਦੇ ਉੱਤੇ, ਹੈ ਨਾ, ਸਿੱਖ ਸਭਾ ਦੇ ਵਿੱਚ। ਇਸ ਲਈ ਉਹਦੇ ਲਈ ਦੋਹਰੀ ਚੁਣੌਤੀ ਹੈ। ਸ਼ਾਇਦ ਉਸ ਚੁਣੌਤੀ ਨੂੰ ਹੀ ਦੇਖਦਿਆਂ ਹੋਇਆ ਉਹਨਾਂ ਨੇ ਜਥੇਦਾਰ ਗੜਗੱਜ ਦੇ ਲਈ ਇਹ ਸਾਰਾ ਮਾਹੌਲ ਸਿਰਜਿਆ ਕਿ ਤੁਰੰਤ ਇਸ ਤਰ੍ਹਾਂ ਕਰੋ ਕਿ ਸਾਰੀਆਂ ਸੰਪਰਦਾਵਾਂ ਉਹਦੀ ਪਿੱਠ ਤੇ ਆ ਜਾਣ, ਠੀਕ ਹੋ ਜਾਵੇ ਮਾਮਲਾ, ਗਾਂਹ ਨੂੰ ਚਲਾਉਣ ਨੂੰ ਵੀ ਠੀਕ ਹੋ ਜਾਵੇ, ਤੇ ਇੱਧਰ ਵੀ ਸੁਣਿਆ ਜਾਵੇ ਦੇਖੋ ਵੀ ਬਾਦਲ ਨੇ ਤਾਂ ਸਾਰੇ ਸੈੱਟ ਕਰ ਲਈ, ਇਸ ਲਈ ਬਾਦਲ ਦੀ ਚੜ੍ਹਾਈ ਜੀ ਦਿਖਾ ਦਈਏ ਸੁਖਬੀਰ ਦੀ। ਸ਼ਾਇਦ ਇਸੇ ਲਈ ਜਿਹੜੀਆਂ ਨਵੰਬਰ ਦੇ ਆਖਰੀ ਹਫ਼ਤੇ ਚ ਹੁੰਦੀਆਂ ਸੀਗੀਆਂ ਐਸਜੀਪੀਸੀ ਪ੍ਰਧਾਨ ਦੇ ਚੋਣ ਲਈ ਇਜਲਾਸ ਦੀਆਂ ਪ੍ਰਕਿਰਿਆਵਾਂ, ਉਹ ਤੁਸੀਂ 3 ਨਵੰਬਰ ਤੇ ਹੀ ਲੈ ਗਏ ਕਿ ਜ਼ਿਮਨੀ ਚੋਣ ਤੋਂ ਪਹਿਲਾਂ ਹੀ ਹੋ ਜਾਵੇ, ਤਾਂ ਕਿ ਵੀ ਦੱਸੀ ਕਿ ਲਓ ਜੀ ਸੁਖਬੀਰ ਬਾਦਲ ਦਾ ਫੇਰ ਪ੍ਰਧਾਨ ਚੁਣਿਆ ਗਿਆ ਐਸਜੀਪੀਸੀ। ਸੋ ਇਸ ਲਈ ਇਹ ਵੀ ਮਾਹੌਲ ਇਸ ਲਈ ਬਣਾਇਆ ਜਾ ਰਿਹਾ ਤਾਂ ਕਿ ਪੰਥਕ ਵੋਟ ਮੇਰੇ ਕੋਲ ਆ ਜਾਵੇ। ਤੁਸੀਂ ਇਹ ਵੀ ਟ੍ਰੈਂਡ ਬਦਲਿਆ ਐਮਪੀ ਚੋਣਾਂ ਦੇ ਬਦਲੇ ਕਿ ਆਹ ਦੇਖੋ ਜੀ ਹੁਣ ਤਾਂ ਪੰਥਕ ਘਰ ਚੋਂ ਲਿਆਏ ਜੀ, ਸਾਡੀ ਉਮੀਦਵਾਰ ਬੀਬੀ ਹੈ ਜਿਹੜੀ ਜੀ ਇਹ ਇਹਨਾਂ ਧਰਮੀ ਫੌਜੀਆਂ ਦੇ ਪਰਿਵਾਰ ਚੋਂ ਹੈ ਜੀ। ਪਰ ਉਧਰ ਨੌਜਵਾਨ ਪੀੜ੍ਹੀ ਕਿਤੇ ਨਾ ਕਿਤੇ ਮਨਦੀਪ ਸਿੰਘ ਦੀ ਪਿੱਠ ਤੇ ਖੜੀ ਹੁੰਦੀ ਜਾ ਰਹੀ ਹੈ। ਸਹੀ ਹੈ। ਹੁਣ ਜੇ ਨੌਜਵਾਨ ਵਰਗ ਮਨਦੀਪ ਦੀ ਪਿੱਠ ਤੇ ਆ ਰਿਹਾ ਤੇ ਕੀ ਮਨਦੀਪ ਨਾਲ ਮੁਕਾਬਲਾ ਹੋਊਗਾ ਫਿਰ? ਸਹੀ। ਪਰ ਦੋ ਧਿਰਾਂ ਹੋਰ ਨੇ। ਕਾਂਗਰਸ ਕਹਿੰਦੀ ਅਸੀਂ ਤਾਂ 227 ਚ ਆਏ ਖੜੇ ਆ। ਉਹਨਾਂ ਤੋਂ ਲੁਧਿਆਣੇ ਦੀ ਜ਼ਿਮਨੀ ਚੋਣ ਵੀ ਜਿਵੇਂ ਉਹਨਾਂ ਨੇ ਲੜੀ ਸਾਰਿਆਂ ਨੇ ਦੇਖੀ, ਤੇ ਹੁਣ ਇੱਥੇ ਵਾਲੀ ਜਿਵੇਂ ਲੜ ਰਹੇ ਨੇ ਉਹ ਵੀ ਦੇਖ ਰਹੇ ਨੇ ਲੋਕ। ਹੁਣ ਇਕੱਠੇ ਤਾਂ ਬੈਠਣ ਲੱਗ ਪਏ। ਕੱਲ ਭਾਰਤ ਭੂਸ਼ਣ ਆਸ਼ੂ ਤੇ ਰਾਜਾ ਵੜਿੰਗ ਇੱਕੋ ਸਟੇਜ ਤੇ ਸੀ, ਪਰ ਅਜੇ ਵੀ ਮੂੰਹ ਫੁੱਲੇ ਨੇ, ਅਜੇ ਵੀ ਬੋਲਦੇ ਨਹੀਂ ਜੀ। ਸੋ ਜਦੋਂ ਤੁਹਾਡੇ ਦਿਲ ਨਹੀਂ ਮਿਲਦੇ, ਮਨ ਨਹੀਂ ਮਿਲਦੇ, ਤੇ ਲੋਕਾਂ ਨਾਲ ਤੁਹਾਡੀ ਕੀ ਸਾਂਝ ਪਿਆਲੀ ਪਊਗੀ ਅਜੇ? ਸਹੀ ਹੈ। ਪਹਿਲਾਂ ਤੁਸੀਂ ਆਪਣਾ ਟੱਬਰ ਦਾ ਸੈੱਟ ਕਰ ਲਓ। ਸੋ ਇਸ ਲਈ ਉਹ ਵੀ ਕਿਤੇ ਨਾ ਕਿਤੇ ਫਿਰ ਇਹਦੇ ਵਿੱਚ ਹੀ ਸੱਤਾਧਾਰੀ ਧਿਰ ਨੂੰ ਤੁਸੀਂ ਕਦੇ ਵੀ ਮੰਤਰੀ ਕਰਕੇ ਨਹੀਂ ਚੱਲ ਸਕਦੇ, ਜ਼ਿਮਨੀ ਚੋਣ ਚ ਤਾਂ ਖਾਸ ਕਰਕੇ, ਕਿਉਂਕਿ ਉਹਨੇ ਮਸ਼ੀਨਰੀ ਦੀ ਵਰਤੋਂ ਕੱਲ ਜਿਵੇਂ ਯੂਥ ਕਲੱਬਾਂ ਵਾਲੀਆਂ ਮਤਲਬ ਕਿ ਉਹ ਟੀ-ਸ਼ਰਟਾਂ ਜਿਹੀਆਂ ਪਵਾ ਕੇ ਪੁਲਿਸ ਵਾਲੇ ਬਿਠਾ ਦੇ ਵਿੱਚ ਭੀੜ ਭਰਨ ਨੂੰ। ਸੋ ਇਸ ਲਈ ਉਹਨੇ ਸਾਰੇ ਕਿਤੇ ਵਾਰਨੀ ਆ ਸਰਕਾਰ ਆਪਣੀ, ਇਕੱਲੀ ਰੈਲੀਆਂ ਚ ਨਹੀਂ, ਉਹਨੇ ਵੋਟਾਂ ਵਾਲੇ ਦਿਨ ਵੀ ਸਰਕਾਰ ਵਿੱਚ ਵਾਰਨੀ ਆ ਨਾ। ਸੋ ਇਸ ਲਈ ਉਹਨੂੰ ਤੁਸੀਂ ਮੰਨਫੀ ਕਰਕੇ ਨਹੀਂ ਚੱਲ ਸਕਦੇ। ਕੀ ਇਹ ਮੁਕਾਬਲਾ ਪੰਥਕ ਉਮੀਦਵਾਰ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਚੁਣ ਜਾ ਰਿਹਾ? ਕੀ ਇਸ ਮੁਕਾਬਲੇ ਨੂੰ ਤਿਕੋਣੇ ਦੇ ਵਿੱਚ ਕਾਂਗਰਸ ਬਦਲ ਸਕਦੀ ਹੈ? ਕੀ ਸੁਖਬੀਰ ਬਾਦਲ ਨੂੰ ਚੁਕੋਣੇ ਚ ਵੀ ਬਦਲ ਸਕਦਾ ਹੈ? ਜਾਂ ਇਹ 5 ਕੋਣੇ ਤੋਂ 4 ਕੋਣਾ, 4 ਕੋਣੇ ਤੋਂ 3 ਕੋਣਾ, ਤੇ ਹੁਣ 2 ਕੋਣ ਹੀ ਰਹਿ ਗਏ ਨੇ? ਤੋ ਇਹ ਸਾਰੇ ਪਹਿਲੂ ਵਾਚਣਯੋਗ ਹੋਣਗੇ। ਪਰ ਪੰਥਕ ਧਿਰ ਵੱਲੋਂ ਜਾਂ ਉਸ ਉਮੀਦਵਾਰ ਮਨਦੀਪ ਸਿੰਘ ਦੇ ਸਾਹਮਣੇ ਇੱਕ ਚੁਣੌਤੀਆਂ ਇਹ ਵੀ ਹੈਗੀਆਂ ਨੇ ਕਿ ਸਾਰੀਆਂ ਧਿਰਾਂ ਇੱਕ ਸੁਰ ਵਾਲੀਆਂ ਨੇ, ਇੱਕ ਤਰੀਕਾਕਾਰ ਵਾਲੀਆਂ ਨੇ, ਤੇ ਇੱਧਰ ਉਹਦੀ ਪਹਿਲੀ ਚੋਣ ਹੈ ਤੇ ਕਈ ਧਿਰਾਂ ਦਾ ਇਕੱਠਾ ਸਮਰਥਨ ਹੈ। ਉਹਨਾਂ ਦੇ ਸੁਰ ਵੀ ਮਿਲੇ ਰਹਿਣਗੇ ਕਿ ਨਹੀਂ, ਸਵਾਲ ਇਹ ਵੀ ਹੈ। ਤੇ ਇਸ ਲਈ ਉਹਦੇ ਨਾਲ ਜੇ ਮੁਕਾਬਲਾ ਹੁੰਦਾ ਤਾਂ ਕਿਹਦਾ ਹੁੰਦਾ, ਇਹ ਦੇਖਣ ਵਾਲੀ ਗੱਲ ਹੋਗੀ। ਮੁਕਾਬਲੇ ਚ 2 ਧਿਰਾਂ ਤਾਂ ਤੁਸੀਂ ਰੱਖ ਕੇ ਚੱਲਣਾ ਹੀ ਪਊਗਾ, ਸੱਤਾਧਾਰੀ ਧਿਰ ਨੂੰ ਵੀ ਤੇ ਪੰਥਕ ਉਮੀਦਵਾਰ ਨੂੰ ਵੀ। ਜੀ ਸਹੀ ਹੈ।